ਤੁਸੀਂ ਜਿਨ੍ਹਾਂ ਕੋਲੋਂ ਡਰਦੇ ਹੋ? ਨਹੀਂ ਡਰਦੇ ਤਾਂ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਮੁਆਸ਼ਰੇ ਵਿੱਚ ਰਹਿੰਦੇ ਹੋਇਆਂ ਵੀ ਤੁਹਾਨੂੰ ਜਿਨ੍ਹਾਂ ਕੋਲੋਂ ਖੌਫ ਨਹੀਂ ਆਉਂਦਾ। ਜਿਨ੍ਹਾਂ ਤੋਂ ਖੌਫਜ਼ਦਾ ਹੋਣ ਦੀ ਵਜ੍ਹਾ ਇਹ ਹੈ ਕਿ ਮਾਂ ਦੀ ਗੋਦ ਵਿੱਚ ਹੀ ਸਾਨੂੰ ਜਿਨ੍ਹਾਂ ਪਰੀਆਂ ਦੀਆਂ ਕਹਾਣੀਆਂ ਨਾਲ ਵਾਸਤਾ ਪੈਂਦਾ ਹੈ, ਜਿਨ੍ਹਾਂ ਦਾ ਨਾਂ ਲੈ ਕੇ ਬੱਚਿਆਂ ਨੂੰ ਡਰਾਇਆ ਜਾਂਦਾ ਹੈ। ਹੋਸ਼ ਸੰਭਾਲਣ 'ਤੇ ਨਾਨੇ ਜਾਂ ਦਾਦੇ ਨਾਲ ਜੁੜੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ। ਕਬਰਸਤਾਨ ਵਿੱਚੋਂ ਗੁਜ਼ਰਦੇ ਹੋਇਆਂ ਉਹਨਾਂ ਨੂੰ ਕਿਸੇ ਅਜੀਬੋ ਗਰੀਬ ਜਾਨਵਰ ਦਾ ਸਾਹਮਣਾ ਹੁੰਦਾ ਹੈ, ਜਿਹਦੇ ਪੈਰ ਜ਼ਮੀਨ 'ਤੇ ਹੁੰਦੇ ਨੇ ਪਰ ਸਿਰ ਆਸਮਾਨ ਨੂੰ ਛੂਹ ਰਿਹਾ ਹੁੰਦਾ ਹੈ, ਜਾਂ ਛਣ ਛਣ ਕਰਦੀ ਚੁੜੇਲ ਉਹਨਾਂ ਦੇ ਕੋਲੋਂ ਲੰਘ ਜਾਂਦੀ ਹੈ। ਇਹੋ ਜਿਹੀਆਂ ਕਹਾਣੀਆਂ ਸੁਣ ਕੇ ਸਕੂਲ ਜਾਂਦੇ ਹਾਂ ਤਾਂ ਕੋਹ ਕਾਫ ਦੇ ਜਿਨ੍ਹਾਂ ਦੇ ਪਰੀਆਂ ਦੀਆਂ ਕਹਾਣੀਆਂ ਪੜ੍ਹਨ ਨੂੰ ਮਿਲਦੀਆਂ ਹਨ। ਇਹ ਕਹਾਣੀਆਂ ਪੜ੍ਹ ਕੇ ਪਤਾ ਚੱਲਦਾ ਹੈ ਕਿ ਜਿੰਨ ਬੜੇ ਬਦਸ਼ਕਲ ਅਤੇ ਪਰੀਆਂ ਬੜੀਆਂ ਸੋਹਣੀਆਂ ਹੁੰਦੀਆਂ ਨੇ। ਥੋੜ੍ਹੇ ਵੱਡੇ ਹੁੰਦੇ ਹਾਂ ਤਾਂ ਜਵਾਨ ਕੁੜੀਆਂ ਜਾਂ ਮੁੰਡਿਆਂ 'ਤੇ ਜਿਨ੍ਹਾਂ ਦਾ ਸਾਇਆ ਪੈਣ ਅਤੇ ਜਿੰਨ ਕੱਢਣ ਦਾ ਅਮਲ ਵੇਖਦੇ ਹਾਂ। ਇਹਦਾ ਅਸਰ ਇਹ ਹੁੰਦਾ ਹੈ ਕਿ ਸਾਡੇ ਜ਼ਿਹਨ ਵਿੱਚ ਜਿਨ੍ਹਾਂ ਦਾ ਖੌਫ ਬਹਿ ਜਾਂਦਾ ਹੈ। ਅਸੀਂ ਅਕਸਰ ਖਬਰ ਸੁਣਦੇ ਹਾਂ ਕਿ ਜਾਅਲੀ ਆਂਬਲ ਨੇ ਜਿੰਨ ਕੱਢਦੇ ਹੋਇਆਂ ਮਰੀਜ਼ ਦੀ ਜਾਨ ਲੈ ਲਈ, ਜਾਂ ਨੌਜਵਾਨ ਲੜਕੀ ਨਾਲ ਬਦਅਖਲਾਕੀ ਕੀਤੀ। ਆਂਬਲ ਬਾਬੇ ਸੇਬਜ਼ਦਾ ਮਰੀਜ਼ 'ਤੇ ਤਸ਼ੱਦਦ ਕਰਕੇ ਮਿਰਚਾਂ ਦੀ ਧੂਣੀ ਦੇ ਕੇ ਜਾਂ ਜਿਸਮ 'ਤੇ ਗਰਮ ਸੁਲਾਖਾਂ ਜਾਂ ਚਿਮਟਾ ਲਾ ਕੇ ਜਿੰਨ ਹਾਜ਼ਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਆਮ ਤੌਰ 'ਤੇ ਜਿੰਨ ਹਾਜ਼ਰ ਹੋ ਕੇ ਮਰੀਜ਼ ਦੀ ਜ਼ੁਬਾਨੀ ਉਹਨੂੰ ਤੰਗ ਕਰਨ ਦੀਆਂ ਦੋ ਵਜ੍ਹਾ ਬਿਆਨ ਕਰਦਾ ਹੈ। ਫਲਾਂ ਜਗ੍ਹਾ 'ਤੇ ਸਾਡੀ ਹਾਂਡੀ ਪੱਕ ਰਹੀ ਸੀ, ਇਹਨੇ ਉੱਥੇ ਪਿਸ਼ਾਬ ਕਰ ਦਿੱਤਾ। ਜਾਂ ਫਲਾਣੀ ਪੈਲੀ ਵਿੱਚ ਸਾਡਾ ਡੇਰਾ ਸੀ, ਇਹਨੇ ਉੱਥੇ ਹਲ ਚਲਾ ਕੇ ਸਾਡੇ ਬੱਚਿਆਂ ਨੂੰ ਮਾਰ ਦਿੱਤਾ, ਇਸ ਲਈ ਆਪਣਾ ਬਦਲਾ ਲੈਣ ਲਈ ਇਹਨੂੰ ਚੰਬੜ ਗਏ ਹਾਂ। ਜਿੰਨ ਚੰਬੜਨ ਦੀ ਇੱਕ ਵਜ੍ਹਾ ਇਹ ਵੀ ਬਿਆਨ ਕੀਤੀ ਜਾਂਦੀ ਹੈ ਕਿ ਨੌਜਵਾਨ ਕੁੜੀ ਜਾਂ ਮੁੰਡਾ ਖੁਸ਼ਬੂ ਲਾ ਕੇ ਕਿਸੇ ਵੀਰਾਨ ਜਗ੍ਹਾ ਤੋਂ ਗੁਜ਼ਰਨ ਤਾਂ ਉਹਨਾਂ 'ਤੇ ਜਿੰਨ ਜਾਂ ਪਰੀ ਆਸ਼ਕ ਹੋ ਜਾਂਦੇ ਨੇ। ਆਮਲ ਬਾਬੇ ਜਿੰਨ ਕੱਢਣ ਦਾ ਮੁਆਵਜ਼ਾ ਕਾਲਾ ਬੱਕਰਾ, ਦੇਗ ਦਾ ਰਾਸ਼ਨ ਜਾਂ ਨਗਦ ਪੈਸੇ ਮੰਗਦੇ ਨੇ ਕਿ ਅਸੀਂ ਆਪ ਬੱਕਰਾ ਜਾਂ ਰਾਸ਼ਨ ਖਰੀਦ ਕੇ ਜਿਨ੍ਹਾਂ ਨੂੰ ਦੇ ਦੇਵਾਂਗੇ। ਜੇ ਮਰੀਜ਼ ਠੀਕ ਹੋ ਜਾਵੇ ਤਾਂ ਆਮਲ ਬਾਬੇ ਦੀ ਬੱਲੇ ਬੱਲੇ, ਨਹੀਂ ਤਾਂ ਕਾਫਰ ਜਿੰਨ ਦਾ ਗਲਬਾ ਕਹਿ ਕੇ ਇਲਾਜ ਕਰਾਰ ਦੇ ਦਿੱਤਾ ਜਾਂਦਾ ਹੈ। ਸੇਬਜ਼ਦਾ ਮਰੀਜ਼ ਨੂੰ ਜਦੋਂ ਦੌਰਾ ਪੈਂਦਾ ਹੈ ਉਹ ਕਾਬੂ ਵਿੱਚ ਨਹੀਂ ਆਉਂਦਾ। ਇੰਜ ਲੱਗਦਾ ਹੈ ਜਿਵੇਂ ਉਹਦੀ ਜਿਸਮਾਨੀ ਤਾਕਤ ਵੱਧ ਗਈ ਹੈ। ਇਹਨੂੰ ਜਿੰਨ ਦੀ ਤਾਕਤ ਸਮਝ ਲਿਆ ਜਾਂਦਾ ਹੈ। ਹਾਲਾਂਕਿ ਇਹਦੀ ਅਸਲ ਵਜ੍ਹਾ ਇਹ ਹੁੰਦੀ ਹੈ ਕਿ ਜਨੂਨ ਦੀ ਹਾਲਤ ਵਿੱਚ ਇਨਸਾਨ ਅਖਲਾਕੀ ਅਤੇ ਕਾਨੂੰਨੀ ਪਾਬੰਦੀਆਂ ਤੋਂ ਆਜ਼ਾਦ ਹੋ ਜਾਂਦਾ ਹੈ ਅਤੇ ਆਪਣੀ ਸਾਰੀ ਜਿਸਮਾਨੀ ਤਾਕਤ ਇਸਤੇਮਾਲ ਕਰਨ ਲੱਗ ਪੈਂਦਾ ਹੈ। ਕੁਝ ਮਕਾਨ ਮਰੀਜ਼ ਵੀ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ। ਉਹਨਾਂ ਦੇ ਡਰਾਮੇ ਕਰਨ ਦਾ ਮਕਸਦ ਆਸ਼ਕ ਅਤੇ ਮਸ਼ੂਕ ਦੇ ਮਿਲਾਪ ਦਾ ਜਵਾਜ਼ ਬਣਾਉਣਾ ਹੁੰਦਾ ਹੈ। ਤਜਰਬੇ ਦੀ ਗੱਲ ਹੈ ਕਿ ਜਿੰਨਾਤ ਅਤੇ ਜਿਨਸਿਆਤ ਦਾ ਆਪਸ ਵਿੱਚ ਗਹਿਰਾ ਤਅਲਕ ਹੈ। ਜਿੰਨਾਤ ਦੇ ਸਾਏ ਦਾ ਸ਼ਿਕਾਰ ਸਭ ਤੋਂ ਜ਼ਿਆਦਾ ਨੌਜਵਾਨ ਕੁੜੀਆਂ ਹੁੰਦੀਆਂ ਨੇ। ਇਸ ਤੋਂ ਬਾਅਦ ਚੰਦ ਇੱਕ ਨੌਜਵਾਨ ਲੜਕੇ ਜਾਂ ਬੱਚੇ ਇਹਨਾਂ ਦੀ ਜ਼ਦ ਵਿੱਚ ਆਉਂਦੇ ਨੇ, ਜਦ ਕਿ ਸ਼ਾਦੀशुदा ਜੋੜੇ ਇਹਨਾਂ ਦੀ ਪਹੁੰਚ ਤੋਂ ਦੂਰ ਹੁੰਦੇ ਨੇ। ਵੇਖਿਆ ਗਿਆ ਹੈ ਕਿ ਜਿੰਨਾਤ ਦੀ ਮੌਜੂਦਗੀ ਅਤੇ ਇਨਸਾਨਾਂ ਨੂੰ ਤੰਗ ਕਰਨ ਦੇ ਵਾਕਿਆਤ ਬੜੇ ਸਗੀਰ ਪਾਕੋ ਹਿੰਦ ਵਿੱਚ ਹੀ ਹੁੰਦੇ ਨੇ। ਇੱਥੇ ਆਮਲ ਬਾਬੇ ਆਪਣਾ ਕਾਰੋਬਾਰ ਚਮਕਾਉਣ ਲਈ ਨਫਸਿਆਤੀ ਮਰੀਜ਼ਾਂ ਨੂੰ ਸੇਬਜ਼ਦਾ ਬਣਾ ਦਿੰਦੇ ਨੇ ਅਤੇ ਇਲਾਜ ਲਈ ਕਾਲੇ ਬੱਕਰੇ ਮੰਗਦੇ ਨੇ। ਮੁਸਲਮਾਨ ਹੋਣ ਦੇ ਨਾਤੇ ਸਾਡਾ ਈਮਾਨ ਹੈ ਕਿ ਜਿੰਨਾਤ ਖੁਦਾ ਦੀ ਮਖਲੂਕ ਨੇ। ਕੁਰਾਨ ਵਿੱਚ ਇਸ ਮਖਲੂਕ ਦਾ ਜ਼ਿਕਰ ਮੌਜੂਦ ਹੈ, ਪਰ ਇਹ ਮਖਲੂਕ ਸਾਡੀ ਨਜ਼ਰਾਂ ਤੋਂ ਦੂਰ ਹੈ। ਉਹਨਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਅੰਦਾਜ਼ਾ ਸਾਨੂੰ ਨਹੀਂ ਹੋ ਸਕਦਾ। ਉਲਮਾ ਕੋਲੋਂ ਇਹ ਵੀ ਸੁਣਿਆ ਹੈ ਕਿ ਜਿੱਥੋਂ ਤੱਕ ਅਜ਼ਾਨ ਦੀ ਆਵਾਜ਼ ਜਾਂਦੀ ਹੈ ਉਸ ਇਲਾਕੇ ਵਿੱਚ ਜਿੰਨਾਤ ਨਹੀਂ ਰਹਿ ਸਕਦੇ। ਅੱਜ ਕੱਲ੍ਹ ਤਾਂ ਅਜ਼ਾਨ ਵੀ ਸਪੀਕਰ 'ਤੇ ਦਿੱਤੀ ਜਾਂਦੀ ਹੈ। ਫਿਰ ਆਬਾਦੀ ਦੇ ਅੰਦਰ ਜਿੰਨਾਤ ਕਿਸ ਤਰ੍ਹਾਂ ਆ ਸਕਦੇ ਨੇ ਅਤੇ ਇਨਸਾਨਾਂ ਨੂੰ ਤੰਗ ਕਰਨ ਦੀ ਵਜ੍ਹਾ ਕੀ ਹੋ ਸਕਦੀ ਹੈ। ਸੇਬਜ਼ਦਾ ਮਰੀਜ਼ਾਂ ਦੀ ਹਾਲਤ ਵੇਖ ਕੇ ਅੰਦਾਜ਼ਾ ਹੁੰਦਾ ਹੈ ਕਿ ਇਹ ਕਿਸੇ ਨਫਸਿਆਤੀ ਬਿਮਾਰੀ ਦਾ ਸ਼ਿਕਾਰ ਨੇ। ਐਸੇ ਮਰੀਜ਼ਾਂ ਦਾ ਇਲਾਜ ਬਾਬਿਆਂ ਕੋਲ ਨਹੀਂ, ਡਾਕਟਰਾਂ ਕੋਲ ਹੈ। ਇਹੋ ਜਿਹੇ ਮਰੀਜ਼ਾਂ ਨੂੰ ਆਮਲਾਂ ਦੇ ਹਵਾਲੇ ਕਰਕੇ ਇਹਨਾਂ ਦੀ ਜਾਨ ਗਵਾ ਦੇਣਾ ਅਕਲਮੰਦੀ ਨਹੀਂ। ਦੁਨੀਆ ਭਰ ਵਿੱਚ ਇਸ ਤਰ੍ਹਾਂ ਦੇ ਮਰੀਜ਼ਾਂ ਦਾ ਨਫਸਿਆਤੀ ਇਲਾਜ ਕੀਤਾ ਜਾਂਦਾ ਹੈ। ਸਾਨੂੰ ਚਾਹੀਦਾ ਹੈ ਕਿ ਐਸੇ ਮਰੀਜ਼ਾਂ ਨੂੰ ਦਿਮਾਗੀ ਅਤੇ ਨਫਸਿਆਤੀ ਮਾਹਿਰ ਡਾਕਟਰਾਂ ਨੂੰ ਵਿਖਾਈਏ। ਜਿਨ੍ਹਾਂ ਦੇ ਸਾਏ ਦਾ ਸ਼ਿਕਾਰ ਹੋਣ ਵਾਲਿਆਂ ਦੀ ਅਕਸਰੀਅਤ ਕਮ ਪੜ੍ਹੇ ਲਿਖੇ ਲੋਕਾਂ ਦੀ ਹੁੰਦੀ ਹੈ। ਤਾਲੀਮ ਯਾਫਤਾ ਅਤੇ ਮਜ਼ਬੂਤ ਅਕੀਦੇ ਦੇ ਲੋਕ ਜਿੰਨਾਤ ਕੋਲੋਂ ਮਹਿਫੂਜ਼ ਰਹਿੰਦੇ ਨੇ। ਵੈਸੇ ਵੀ ਸਾਨੂੰ ਜਿੰਨਾਂ ਪਰੀਆਂ ਦੇ ਖੌਫ ਤੋਂ ਹੁਣ ਆਜ਼ਾਦ ਹੋ ਜਾਣਾ ਚਾਹੀਦਾ ਹੈ, ਕਿਉਂਕਿ ਕੋਹ ਕਾਫ ਰੂਸ ਦੇ ਇਲਾਕੇ ਵਿੱਚ ਦਰਿਆਫਤ ਹੋ ਗਿਆ ਹੈ, ਪਰ ਉੱਥੇ ਜਿੰਨ ਅਤੇ ਪਰੀਆਂ ਨਹੀਂ ਮਿਲੀਆਂ। ਮਿਹਰਬਾਨੀ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਓ।